ਲਓ ਜੀ, ਇਸ ਟਾਈਮ ਅਸੀਂ ਆਪਣੇ ਘਰ ਵਾਪਸ ਪਹੁੰਚ ਆਏ ਹਾਂ। ਰਾਤ ਦਾ ਕਾਫੀ ਟਾਈਮ ਹੋ ਗਿਆ ਔਰ ਇਹ ਸਾਈਕਲਾਂ ਪਈਆਂ ਵੇਖ ਕੇ ਨਾ, ਇਹ ਡੈਕੋਰੇਸ਼ਨ ਪੀਸ, ਇਹ ਫਲਾਵਰ ਉੱਤੇ ਸਾਈਕਲਾਂ ਦੇ ਨਾ ਇੱਕ ਡੈਕੋਰੇਸ਼ਨ ਹੈ ਨਾ, ਇਹ ਵੇਖ ਕੇ ਨਾ ਤੇ ਮੈਨੂੰ ਇੱਕ ਇਹ ਖਿਆਲ ਆਇਆ ਕਿ ਸਾਡਾ ਮੁਲਕ ਪਾਕਿਸਤਾਨ ਕਦੋਂ ਇਸ ਸਟੇਜ ਤੇ ਪਹੁੰਚੇਗਾ ਕਿ ਬਾਹਰ ਡੈਕੋਰੇਸ਼ਨ ਵਾਸਤੇ ਅਸੀਂ ਗਮਲਾ ਰੱਖੀਏ, ਫਲਾਵਰ ਲਟਕਾਈਏ ਜਾਂ ਕੋਈ ਘਰ ਦੇ ਬਾਹਰ ਕੋਈ ਐਸਾ ਡੈਕੋਰੇਸ਼ਨ ਪੀਸ ਲਟਕਾਈਏ ਤੇ ਕੋਈ ਖੜੇ ਨਾ। ਇਹ ਵੇਂਦੇ ਹੋਣਾ ਪਏ, ਮਤਲਬ ਕਿ ਡੈਕੋਰੇਸ਼ਨ ਪੀਸ ਨੇ, ਇਹ ਵੇਂਦੇ ਪਏ ਕਿੱਡੇ ਸੋਹਣੇ ਗਲੋਬ ਨੇ। ਇਹ ਘਰਾਂ ਦੀਆਂ ਨਾ ਏਡੀਆਂ ਏਡੀਆਂ ਹੀ ਦੀਵਾਰਾਂ ਹੁੰਦੀਆਂ ਨੇ। ਇਹ ਪਿੱਛੇ ਘਰ ਏ, ਇਹ ਅੱਗੇ ਜਿਹੜੀ ਦੀਵਾਰ ਏ ਇਹ ਬੜੀ ਹੋਈ ਨਾ, ਤੇ ਥੱਲਿਓਂ ਵੇਖੀਏ ਤੇ 1 ਫੁੱਟ 2 ਫੁੱਟ 3 ਫੁੱਟ ਯਾਨੀ 3.5 4 ਫੁੱਟ ਦੀ ਦੀਵਾਰ ਹੋਣੀ। ਕਿਦੋਂ ਸਾਡਾ ਪਾਕਿਸਤਾਨ ਇਸ ਸਟੇਜ ਤੇ ਪਹੁੰਚੇਗਾ ਕਿ ਸਾਨੂੰ 8-8 ਫੁੱਟ ਦੀਵਾਰਾਂ, ਫਿਰ ਦੀਵਾਰਾਂ ਦੇ ਉੱਤੇ ਤਾਰਾਂ ਜਾਂ ਪਿਆਲੀਆਂ ਭੰਨ ਕੇ ਤੇ ਸ਼ੀਸ਼ੇ ਭੰਨ ਕੇ ਬੋਤਲਾਂ ਤੇ ਸਾਨੂੰ ਨਾ ਲਾਣੇ ਪੈਣ। ਯਾਨੀ ਇਹ ਤੁਸੀਂ ਵੇਖਦੇ ਹੋ ਪਏ ਖੁੱਲੇ ਨੇ ਦਰਵਾਜ਼ੇ ਵੀ, ਲੇਕਿਨ ਅੰਦਰ ਕੋਈ ਨਹੀਂ ਜਾਂਦਾ, ਕੋਈ ਚੋਰੀ ਨਹੀਂ ਕਰਦਾ। ਇੱਕ ਤੇ ਕੈਮਰੇ ਜਗ੍ਹਾ ਜਗ੍ਹਾ ਲੱਗੇ ਨੇ। ਕੈਮਰਿਆਂ ਤੋਂ ਇਲਾਵਾ ਵੀ ਮੈਂ ਗੌਰ ਕੀਤਾ ਜਿੱਥੇ ਕੈਮਰੇ ਨਹੀਂ ਵੀ ਲੱਗੇ ਉੱਥੇ ਵੀ ਲੋਕੀ ਇਹ ਸੋਚਦੇ ਨੇ ਕਿ ਕਿਸੇ ਦਾ ਹੱਕ ਹੈ, ਸਾਡਾ ਇਹਦੇ ਤੇ ਕੋਈ ਹੱਕ ਨਹੀਂ। ਬਾਈ ਤੁਸੀਂ ਇਸ ਸਾਈਡ ਤੇ ਹੋਇਓ ਜ਼ਰਾ। ਇਹ ਹੁਣ ਸਾਡਾ ਉਹ ਘਰ ਜਿੱਥੇ ਸਾਡੀ ਰਿਹਾਇਸ਼ ਹੈ, ਜਿੱਥੇ ਸਾਡਾ ਰੂਮ ਹੈ, ਅਸੀਂ ਉਸ ਜਗ੍ਹਾ ਪਹੁੰਚ ਆਏ ਹਾਂ। ਆਓ ਤੁਹਾਨੂੰ ਮੈਂ ਵਿਖਾਉਣਾ। ਇੱਥੇ ਦਰਵਾਜ਼ਾ ਹੀ ਕੋਈ ਨਹੀਂ, ਬਸ ਗੁਲਾਈ ਬਣੀ ਹੈ ਤੇ ਅੱਗੇ ਦਰਵਾਜ਼ਾ ਹੀ ਕੋਈ ਨਹੀਂ। ਇਹ ਕੁਰਸੀਆਂ ਸਾਡੇ ਘਰ ਦੇ ਬਾਹਰ ਪਈਆਂ ਹੁੰਦੀਆਂ ਤੇ ਉਹ ਪਤਾ ਹੀ ਨਹੀਂ ਸੀ ਲੱਗਣਾ ਕੁਰਸੀਆਂ ਗਈਆਂ ਕਿਹੜੇ ਪਾਸੇ ਨੇ। ਇਹ ਆਊਟਡੋਰ ਥੱਲੇ ਪਿਆ ਹੈ, ਜਿਵੇਂ ਇਹ ਆਊਟਡੋਰ ਥੱਲੇ ਪਿਆ ਹੁੰਦਾ, ਕਿੱਥੇ ਏਸੀ ਤੇ ਕਿੱਥੇ ਆਊਟਡੋਰ, ਪਤਾ ਹੀ ਨਹੀਂ ਲੱਗਣਾ ਕਿੱਥੇ ਗਿਆ। ਹਾਂਜੀ, ਇਹ ਹੁਣ ਅਸੀਂ ਅੰਦਰ ਆ ਜਾਈਏ। ਇਹ ਅੱਗੇ ਬਿਲਕੁਲ ਸ਼ਾਂਤ, ਇਹ ਸਾਰੀਆਂ ਛਾਵਾਂ ਜਿੱਥੇ ਇਸ ਟਾਈਮ ਨੇ ਨਾ, ਸਵੇਰੇ ਵੀ ਇੱਥੇ ਦੀਆਂ ਇੱਥੇ ਹੀ ਹੋਣੀਆਂ ਨੇ। ਮਤਲਬ ਇਹ ਨਹੀਂ ਕਿ ਰਾਤੀ ਇੱਥੇ ਛਾਵਾਂ ਰੱਖੀਆਂ ਸਨ, ਸਵੇਰੇ ਪਤਾ ਨਹੀਂ ਕਿੱਥੇ ਟੁਰ ਗਈਆਂ ਨੇ। ਸਿਰਫ ਮੇਰਾ ਸਵਾਲ ਇਹ ਵੇ ਕਿ ਸਾਡਾ ਜਿਹੜਾ ਮਤਲਬ ਮਾਹੌਲ ਏਡਾ ਵਿਗੜਿਆ, ਇਹ ਕਿਹਨੇ ਵਿਗਾੜਿਆ? ਕਿਹੜੇ ਮੁਲਕ ਨੇ ਸਾਡਾ ਇਹ ਮਾਹੌਲ ਖਰਾਬ ਕੀਤਾ? ਅਸਾਂ ਆਪ ਕੀਤਾ। ਜ਼ਿੰਮੇਦਾਰ ਅਸੀਂ ਖੁਦ ਹਾਂ। ਗੁਰਬਤ ਜਿੰਨੀ ਮਰਜ਼ੀ ਹੋਵੇ, ਗੁਰਬਤ ਦੀ ਵਜ੍ਹਾ ਤੋਂ ਇਹ ਮਾਮਲਾਤ ਹੁੰਦੇ ਨੇ ਨਾ। ਗੁਰਬਤ ਜਿੰਨੀ ਮਰਜ਼ੀ ਹੋਵੇ, ਕਮ ਅਜ਼ ਕਮ ਈਮਾਨ ਤੋਂ ਤੇ ਨਹੀਂ ਨਾ ਨਸਣਾ ਚਾਹੀਦਾ। ਸਾਨੂੰ ਇੰਨਾ ਅਹਿਸਾਸ ਜ਼ਰੂਰ ਹੋਣਾ ਚਾਹੀਦਾ ਕਿ ਇਹ ਜਿਹੜੀ ਚੀਜ਼ ਮੈਂ ਚਰਾਨਾ ਪਿਆ, ਇਹਦੇ ਤੇ ਮੇਰਾ ਹੱਕ ਨਹੀਂ, ਇਹਦੇ ਤੇ ਮੇਰਾ ਹੱਕ ਨਹੀਂ। ਦਰਅਸਲ ਸੱਚੀ ਗੱਲ ਹੈ, ਬਾਬੇ ਫਰੀਦ ਨੇ ਆਖਿਆ ਸੀ 5 ਰੁਕਨ ਇਸਲਾਮ ਦੇ, 6ਵਾਂ ਫਰੀਦਾ ਟੁੱਕ ਟੁੱਕਰ। 5 ਰੁਕਨ ਇਸਲਾਮ ਦੇ, 6ਵਾਂ ਫਰੀਦਾ ਟੁੱਕ, ਜੇ ਨਾ ਲੱਭੇ 6ਵਾਂ ਪੰਜੇ ਜਾਂਦੇ ਨੇ ਮੁੱਕ। ਮੇਰੇ ਖਿਆਲ ਦੇ ਮੁਤਾਬਕ ਸਾਰੀ ਗੱਲ ਤੁਹਾਨੂੰ ਸਮਝ ਵੀ ਆ ਹੀ ਗਈ ਹੋਣੀ, ਕਿਉਂਕਿ ਮੈਂ ਖੁਲਾਸਾ ਕੱਢ ਛੜਿਆ ਬਾਬੇ ਫਰੀਦ ਦੇ ਸ਼ੇਰ ਤੇ। ਜੇ ਸਮਝ ਆ ਗਈ ਹੋਵੇ ਤੇ ਕੁਝ ਅਮਲ ਮੈਂ ਵੀ ਕਰਨਾ, ਤੁਸੀਂ ਵੀ ਅਮਲ ਕਰੋ। ਫਿਲਹਾਲ ਕਾਪਾਡੋਕੀਆ ਤੋਂ ਅਵੈਸ ਕੁਮਨ ਸਿਆਲਕੋਟੀ ਨੂੰ ਇਜਾਜ਼ਤ ਦਵੋ। ਇਨਸ਼ਾਅੱਲਾ ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਰਹਿਮਤੁல்லாਹਿ ਵਬਰਕਾਤੁਹੂ।